ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ ਦੇ ਮਾਧਿਅਮ ਰਾਹੀਂ ਸੁਣ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਅੱਜ ਜਿਹੜਾ ਲਾਸਟ ਦਿਨ ਹੈਗਾ ਆ, ਜੇ ਤੁਸੀਂ 1 ਜਨਵਰੀ ਤੋਂ ਆਪਣੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਜੇ ਤੁਸੀਂ ਚਾਹੁੰਦੇ ਆ ਤਾਂ ਉਸ ਦੇ ਲਈ ਅੱਜ ਹੀ ਤੁਸੀਂ ਇਹਨਾਂ ਨੂੰ ਸੰਪਰਕ ਕਰੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਫਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸਤਨਾਮ ਸਿੰਘ ਢਾਲੀਵਾਲ, ਸੁੱਖਾ ਸਿੰਘ ਗਾਖਲ ਅਤੇ ਬਿੰਦਰ ਢਾਲੀਵਾਲ, ਇਹ ਸਾਰੇ ਜਾਣੇ ਬੇਕਰਸਵੀਲ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੀ ਕਾਂਗਰਸ ਆ US ਦੀ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਆ ਇੰਪੀਚ ਕਰ ਦਿੱਤਾ। ਹੁਣ ਜਿਹੜਾ ਇਹ ਤੋਂ ਬਾਅਦ ਸੈਨੇਟ ਦੇ ਵਿੱਚ ਜਾਣਾ ਹੈਗਾ, ਉਹਦੇ ਬਾਰੇ ਹਜੇ ਕੋਈ ਕਲੀਅਰ ਕੱਟ ਡਿਸੀਜਨ ਨਹੀਂ ਆ ਰਿਹਾ, ਕਿਉਂਕਿ ਫਾਈਨਲ ਜਦੋਂ ਸੈਨੇਟ 'ਚੋਂ ਇੰਪੀਚ ਹੋਣਾ ਫਿਰ ਹੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੰਪੀਚ ਹੋਣਗੇ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਨੈਂਸੀ ਪਲੋਸੀ ਆ, ਉਹ ਹਜੇ ਵੀ ਕੋਈ ਜਿਹੜਾ ਖਾਸ ਜਵਾਬ ਨਹੀਂ ਦੇ ਰਹੀ। ਕਿਸ ਤਰ੍ਹਾਂ ਉਹ ਜਿਹੜੇ ਦੋਨੋਂ ਹੀ ਆਰਟੀਕਲ ਆਫ ਇੰਪੀਚਮੈਂਟ ਜਿਹੜੇ ਹਾਊਸ ਦੇ ਵਿੱਚ ਪਾਸ ਕੀਤੇ ਗਏ ਸੀ ਡੈਮੋਕ੍ਰੇਟਸ ਮੈਜੋਰਟੀ ਦੇ ਨਾਲ, ਅਤੇ ਉਹਦੇ ਬਾਰੇ ਵੀ ਉਹ ਕਿਸ ਤਰ੍ਹਾਂ ਲੈ ਕੇ ਜਾਣਗੇ। ਅਤੇ ਦੂਸਰੇ ਪਾਸੇ ਇੱਕ ਜਿਹੜਾ ਮੈਗਜ਼ੀਨ ਹੈਗਾ ਆ, ਖਾਸ ਕਰਕੇ ਕ੍ਰਿਸਚੀਅਨਸ ਦੇ ਨਾਲ ਰਿਲੇਟਡ, ਈਵਨਜੈਲੀਕਲ ਮੈਗਜ਼ੀਨ, ਉਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਆ ਰਿਮੂਵ ਕਰ ਦੇਣਾ ਚਾਹੀਦਾ ਆ, ਉਹਨੂੰ ਛੱਡਣਾ ਚਾਹੀਦਾ ਆ। ਸੋ ਉਹਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਕਾਫੀ ਜਿਹੜੇ ਉਸ ਮੈਗਜ਼ੀਨ ਦੇ ਉੱਤੇ ਵੀ ਬਰੇ ਹੈਗੇ ਆ। ਜੀ ਬਿਲਕੁਲ। ਹੁਣ ਕਈ ਕ੍ਰਿਸਚੀਅਨ ਵੀ ਜਿਹੜੇ ਉਹਨਾਂ ਨੇ ਕਹਿੰਦੇ ਵੀ ਜਿਹੜੇ ਸੀਗੇ, ਖਾਸ ਕਰਕੇ ਜਿਹੜਾ ਕ੍ਰਿਸਚੈਨਿਟੀ ਟੂਡੇ ਕਰਕੇ ਮੈਗਜ਼ੀਨ ਆ, ਇਹਨਾਂ ਨੇ ਕਹਿੰਦੇ ਨਿਕਸਨ ਦੇ ਵੇਲੇ ਵੀ ਜਿਹੜਾ ਆਪਣਾ ਐਡੀਟੋਰੀਅਲ ਛਾਪਿਆ ਸੀ, ਕਲਿੰਟਨ ਦੇ ਵੇਲੇ ਵੀ ਐਡੀਟੋਰੀਅਲ ਛਾਪਿਆ ਸੀ, ਅਤੇ ਹੁਣ ਟਰੰਪ ਦੇ ਵੇਲੇ ਵੀ ਜਿਹੜਾ ਉਹਨਾਂ ਨੇ ਆਪਣਾ ਐਡੀਟੋਰੀਅਲ ਆ ਇਹ ਛਾਪਿਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਉਸ ਤੋਂ ਨਾਖੁਸ਼ ਹੋਏ ਨੇ, ਅਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਇਸ ਨੂੰ ਜਿਹੜਾ ਅੱਗੇ ਤੋਂ ਕਦੀ ਵੀ ਜਿਹੜਾ ਉਹ ਪੜ੍ਹੂੰਗਾ ਨਹੀਂ। ਅਤੇ ਇਹ ਹੁਣ ਇਹ ਨਹੀਂ ਪਤਾ ਵੀ ਪਹਿਲਾਂ ਕਿੰਨਾ ਕੁ ਪੜ੍ਹਦੇ ਸੀ, ਪਰ ਆਪਣੀ ਟਵੀਟ ਦੇ ਵਿੱਚ ਉਸ ਦਾ ਨਾਮ ਜਿਹੜਾ ਉਹਨਾਂ ਨੇ ਜ਼ਰੂਰ ਇੱਕ ਵਾਰੀ ਫੇਰ ਜਿਹੜਾ ਗਲਤ ਆ ਉਹ ਲਿਖ ਦਿੱਤਾ ਸੀਗਾ। ਸੋ ਕਿਤੇ ਨਾ ਕਿਤੇ ਜਿੱਦਾਂ ਬੌਖਲਾਹਟ ਤਾਂ ਹੁੰਦੀ ਆ, ਇੱਕ ਰਾਸ਼ਟਰਪਤੀ ਦਾ ਸਿਟਿੰਗ ਦਾ ਜਿਹੜਾ ਇੰਪੀਚ ਹੋ ਜਾਣਾ, ਚਾਹੇ ਉਹਨੂੰ ਤੁਸੀਂ ਜਿੱਦਾਂ ਮਰਜ਼ੀ ਜਿਹੜੇ ਸਪਿਨ ਕਰੋ, ਚਾਹੇ ਪਾਰਟੀ ਲਾਈਨ ਦੇ ਹਿਸਾਬ ਦੇ ਨਾਲ, ਇੱਕ ਨਾ ਇੱਕ ਜਿਹੜਾ ਆ ਉਹ ਉਹਨਾਂ ਦੇ ਕਰੀਅਰ ਦੇ ਉੱਤੇ, ਲੈਗੇਸੀ ਦੇ ਉੱਤੇ ਇੱਕ ਬਲੈਕ ਸਪੌਟ ਦੇ ਵਜੋਂ ਉਹ ਰਹਿ ਜਾਂਦਾ ਹੈ। ਸੋ ਉਸ ਦਾ ਚਿੰਤਾ ਫਿਕਰਤਾ ਜਿਹੜੀ ਉਹਨਾਂ ਨੂੰ ਹੈਗੀ ਆ। ਅਤੇ ਜਿਹੜੇ ਵੈਸੇ ਹੁਣ ਦੇਖਿਆ ਗਿਆ ਹਰਜੋਤ ਸਿੰਘ ਜੀ, ਕਈ ਡੈਮੋਕ੍ਰੇਟ ਜਿਹੜੀ ਆ ਨੈਂਸੀ ਪਲੋਸੀ ਦੇ ਪਿੱਛੇ ਆ ਰਹੇ ਆ ਵੀ ਹਾਂ ਵੀ ਜਿਹੜਾ ਤੁਸੀਂ ਇਸ ਤਰੀਕ ਨੂੰ ਜਿਹੜਾ ਰੋਕ ਰਹੇ ਹੋ, ਵੀ ਜਿੰਨੀ ਦੇਰ ਤੱਕ ਕੋਈ ਉਹਨਾਂ ਦੇ ਨਾਲ ਡੀਲ ਨਹੀਂ ਬਣ ਜਾਂਦੀ ਉੱਥੇ ਮਿਚ ਮਕੌਨਲ ਦੇ ਨਾਲ ਸੈਨੇਟ ਦੇ ਵਿੱਚ ਵੀ ਟਰਾਇਲ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਾ ਆ, ਉਨੀ ਦੇਰ ਤੱਕ ਜਿਹੜੇ ਕਈ ਡੈਮੋਕ੍ਰੇਟਸ ਉਹਨਾਂ ਦਾ ਸਾਥ ਜਿਹੜਾ ਉਹ ਦੇ ਰਹੇ ਆ। ਉੱਧਰ ਜਿਹੜੀ ਤੁਲਸੀ ਗੱਬੜ ਹਵਾਈ ਦੀ ਰਿਪਰੈਜ਼ੈਂਟੇਟਿਵ, ਉਸ ਨੇ ਨੈਂਸੀ ਪਲੋਸੀ ਦੇ ਉੱਤੇ ਝਾੜ ਪਾਈ ਆ। ਉਹਨੇ ਕਿਹਾ ਵੀ ਇਸ ਨੂੰ ਜਿਹੜਾ ਆ ਹੁਣ ਸੈਨੇਟ ਦੇ ਵਿੱਚ ਟਰਾਇਲ ਹੋਣ ਤੋਂ ਜਿਹੜਾ ਆ ਉਹ ਦੇਰੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਹੈ, ਜਾਣਬੁੱਝ ਕੇ ਜਿਹੜਾ ਉਹ ਰੋਕਿਆ ਜਾ ਰਿਹਾ। ਅਤੇ ਕਈ ਲੋਕ, ਕਈ ਡੈਮੋਕ੍ਰੇਟਸ ਆ ਜਿਹੜੇ ਤੁਲਸੀ ਗੱਬੜ ਨੂੰ ਇੱਕ ਕਲੋਜ਼ਟ ਰਿਪਬਲਿਕਨ ਵੀ ਜਿਹੜਾ ਹੁਣ ਜਿਹੜੇ ਉਹ ਆਖ ਰਹੇ ਆ, ਪਰ ਉਹ ਆਪਣੇ ਆਪ ਨੂੰ ਸੈਂਟਰਿਸਟ ਜਿਹੜੀ ਉਹ ਆਖਦੀ ਆ ਵੀ ਉਹ ਦੋਨੋਂ ਪਾਸੇ ਦੀ ਗੱਲ ਜਿਹੜੀ ਉਹ ਬਰਾਬਰ ਦੇ ਹਿਸਾਬ ਦੇ ਨਾਲ ਰੱਖਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਡੈਮੋਕ੍ਰੇਟਸ ਦੀ ਡਿਬੇਟ ਜਿਹੜੀ ਹੋਈ ਹੈਗੀ ਆ, ਉਹਦੇ ਵਿੱਚ ਹਜੇ ਵੀ ਕੋਈ ਕਲੀਅਰ ਕੱਟ ਜਿਹੜਾ ਆ ਕੈਂਡੀਡੇਟ ਅੱਗੇ ਨਹੀਂ ਆ ਰਿਹਾ, ਅਤੇ ਬਹੁਤ ਸਾਰੇ ਜਿਹੜੇ ਰਿਪੋਰਟਰਸ ਆ ਜਾਂ ਜਿਹੜੇ ਪੋਲੀਟੀਕਲ ਕੋਮੈਂਟੇਟਰਸ ਆ, ਉਹ ਇਹ ਕਹਿ ਰਹੇ ਆ ਵੀ ਜਿੰਨਾ ਘੱਟ ਜੋ ਬਾਈਡਨ ਬੋਲਣਗੇ, ਉਹਨਾਂ ਦੇ ਚਾਂਸ ਜਿਹੜੇ ਆ ਅੱਗੇ ਆਉਣ ਦੇ ਜ਼ਿਆਦਾ ਹੈਗੇ ਆ। ਜਿਹੜੇ ਐਂਡਰਿਊ ਯੰਗ ਹੈਗੇ, ਇੱਕੋ ਇੱਕ ਕੈਂਡੀਡੇਟ ਆ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ, ਜਿਹੜੇ ਫੋਕਸ ਕਰ ਰਹੇ ਹੈਗੇ ਆ ਆਉਣ ਵਾਲੇ 40 50 60 ਸਾਲਾਂ 'ਚ ਜਿਹੜੇ ਲੋਕ ਟੈਕਨੋਲੋਜੀ ਕਰਕੇ ਜੋਬਸ ਲੂਜ਼ ਕਰ ਜਾਣਗੇ, ਖਾਸ ਕਰਕੇ ਟਰੱਕਰਸ ਵਗੈਰਾ। ਸੋ ਉਹਨਾਂ ਨੇ ਵੀ ਕਾਫੀ ਜਿਹੜੇ ਨਾਲ ਦੇ ਉਹਨਾਂ ਦੇ ਕੈਂਡੀਡੇਟ ਹੈਗੇ ਆ,
ਪ੍ਰਾਇਮਰੀ ਦੇ ਵਿੱਚ ਉਹਨਾਂ ਦੇ ਉੱਤੇ ਕਾਫੀ ਜਿਹੜਾ ਸਖਤ ਸਕੰਜਾ ਕੱਸਿਆ। ਉਹ ਕਹਿੰਦੇ ਪਈ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਪ੍ਰੈਜ਼ੀਡੈਂਟ ਟਰੰਪ ਤੇ ਇੰਪੀਚਮੈਂਟ ਦੇ ਉੱਤੇ ਜਿਹੜੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਅਬਸੈਸ਼ਨ ਹੈਗਾ ਆ, ਅਤੇ ਉਹਨਾਂ ਨੂੰ ਜਿਹੜੇ ਹੋਰ ਜਿਹੜੇ ਮੇਨ ਪੁਆਇੰਟ ਹੈਗੇ ਆ ਜੋਬਸ ਦਾ, ਹੈਲਥ ਕੇਅਰ ਦਾ, ਉਹਨਾਂ ਦੇ ਉੱਤੇ ਜਿਹੜਾ ਆ ਵਰਕਆਊਟ ਕਰਨਾ ਚਾਹੀਦਾ ਹੈ। ਜੀ, ਵਿੱਚ ਕਈ ਮੈਡੀਕੇਅਰ ਫਾਰ ਆਲ ਵਾਲੇ ਹੈਗੇ ਨੇ, ਕਈ ਉਸ ਦੇ ਹੱਕ ਦੇ ਵਿੱਚ ਨੇ, ਕਈ ਉਸ ਦੇ ਜਿਹੜੇ ਅਗੇਂਸਟ ਹੈਗੇ ਨੇ। ਕਈ ਜਿਹੜੇ ਵਿਨਰਸ ਅਤੇ ਲੂਜ਼ਰਸ ਦੇ ਵਿੱਚ ਜੋ ਬਾਈਡਨ ਨੂੰ ਵੀ ਜਿਹੜਾ ਉੱਤੇ ਜਿਹੜਾ ਉਹ ਦੱਸਿਆ ਗਿਆ, ਬਰਨੀ ਸੈਂਡਰਸ ਨੂੰ ਕਹਿੰਦੇ ਵੀ ਉਹ ਕੱਲ੍ਹ ਦਾ ਉਹ ਜਿੱਤ ਗਿਆ ਆ, ਉਸ ਨੂੰ ਐਜ਼ ਏ ਮੇਨ ਮੇਜਰ ਵਿਨਰ ਦੇ ਵਜੋਂ ਜਿਹੜਾ ਦੇਖਿਆ ਗਿਆ। ਇਹ ਵੀ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਪ੍ਰਾਇਮਰੀਆਂ ਜਿਹੜੀਆਂ ਕਿ ਪਹਿਲੋਂ ਜੂਨ ਮਹੀਨੇ ਦੇ ਵਿੱਚ ਹੁੰਦੀਆਂ ਸੀਗੀਆਂ, ਉਸ ਨੂੰ ਜਿਹੜਾ ਆ ਅਪ ਕਰਕੇ ਮਾਰਚ ਦੇ ਵਿੱਚ ਸ਼ਾਇਦ ਜਿਹੜਾ ਕਰ ਦਿੱਤਾ ਗਿਆ ਹੈ। ਹੁਣ ਆਇਓਵਾ ਦੇ ਵਿੱਚ ਜਿਹੜਾ ਸਾਊਥ ਇੰਡੀਆਨਾ ਦਾ ਜਿਹੜਾ ਮੇਅਰ ਹੈਗਾ ਆ ਪੀਟ ਬੁਟੀਕ ਜਿਹੜਾ ਆ ਉਹ ਤਾਂ ਥੋੜ੍ਹਾ ਅੱਗੇ ਚੱਲ ਰਿਹਾ ਆ। ਉੱਦਾਂ ਜੋ ਬਾਈਡਨ ਕਹਿੰਦੇ ਕੱਲ੍ਹ ਪਹਿਲਾਂ ਨਾਲੋਂ ਥੋੜ੍ਹਾ ਬਿਹਤਰ ਬੋਲਿਆ, ਪਰ ਕਹਿੰਦੇ ਵੀ ਉਹ ਜੇ ਉਹ ਉਹਨਾਂ ਦੇ ਮੂਹਰੇ ਜਾਂਦਾ, ਟਰੰਪ ਦੇ ਮੂਹਰੇ ਜਾਂਦਾ ਤਾਂ ਮੁਸ਼ਕਿਲਾਂ ਹੀ ਨੇ ਜਿਹੜੀਆਂ ਡੈਮੋਕ੍ਰੇਟ ਪਾਰਟੀ ਦੇ ਲਈ। ਪਰ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਜਿਹੜਾ ਉੱਥੇ ਬਣਨਾ ਹੈਗਾ। ਸੋ ਬਿਲਕੁਲ ਜਿਹੜੇ ਬਰਨੀ ਸੈਂਡਰਸ ਆ ਸੈਨੇਟਰ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ 44 ਬਿਲੀਅਨੇਅਰ ਜਿਹੜੇ ਹੈਗੇ ਉਹਨਾਂ ਨੇ ਕੈਂਪੇਨ ਕੰਟਰੀਬਿਊਸ਼ਨ ਕੀਤੀਆਂ ਹੈਗੀਆਂ। ਪੀਟ ਬੁਟੀਕ ਜਿਹੜੇ ਆ ਉਹਨਾਂ ਨੂੰ 39 ਬਿਲੀਅਨੇਅਰ ਨੇ ਕੰਟਰੀਬਿਊਸ਼ਨ ਕੀਤੀਆਂ। ਅਤੇ ਕਹਿੰਦੇ ਵੀ ਇਹ ਰੀਜ਼ਨ ਹੈਗਾ ਆ ਵੀ ਐਮਾਜ਼ੋਨ ਵਰਗੀਆਂ ਜਾਂ ਹੋਰ ਵੱਡੀਆਂ ਕਾਰਪੋਰੇਸ਼ਨਸ $0 ਜਿਹੜੀਆਂ ਆ ਫੈਡਰਲ ਇਨਕਮ ਟੈਕਸ 'ਚ ਦਿੰਦੀਆਂ ਹੈਗੀਆਂ। ਇਹ ਵੀ ਦੱਸਦੀ ਜਾਈਏ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੇ ਕਿਸੇ ਵੀ ਬਿਲੀਅਨੇਅਰ ਤੋਂ ਪੈਸੇ ਲੈਣ ਦੀ ਨਾ ਕੀਤੀ ਹੋਈ ਹੈਗੀ ਆ। ਜੀ ਜੀ, ਕੱਲ੍ਹ ਕਹਿੰਦੇ ਕਾਫੀ ਜਿਹੜਾ ਤੱਤਾ ਮਾਹੌਲ ਬਣ ਗਿਆ ਐਲਿਜ਼ਾਬੈਥ ਵਾਰਨ ਅਤੇ ਪੀਟ ਬੁਟੀਕ ਦੇ ਵਿੱਚ। ਪੀਟ ਬੁਟੀਕ ਨੇ ਇੱਥੇ ਜਿਹੜੇ ਨਾਪਾ ਵੈਲੀ ਦੇ ਬਿਲੀਅਨੇਅਰਸ ਆ ਉਹਨਾਂ ਦੇ ਨਾਲ ਬੰਦ ਕਮਰਾ ਜਿਹੜੀ ਆ ਫੰਡ ਰੇਜ਼ਿੰਗ ਕੀਤੀ ਸੀ। ਉਹ ਜਿਹੜੀ ਚਰਚਾ ਆ ਉਹਨਾਂ ਦੇ ਇੱਥੇ ਕੈਲੀਫੋਰਨੀਆ ਦੇ ਵਿੱਚ ਹੋਏ ਡਿਬੇਟ ਦੇ ਵਿੱਚ ਜਿਹੜੀ ਉਹ ਵੀ ਛਾਈ ਰਹੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇੰਡੀਆ ਦੇ ਜਿਹੜੇ ਟੌਪ ਦੇ ਅਫੀਸ਼ੀਅਲ ਆ ਉਹਨਾਂ ਨੇ ਕਾਂਗਰੈਸ਼ੀਅਲ ਲੀਡਰਸ ਦੇ ਨਾਲ ਜਿਹੜੀ ਆਪਣੀ ਮੀਟਿੰਗ ਕਹਿੰਦੇ ਯਕਦਮ ਜਿਹੜੀ ਉਹ ਕੈਂਸਲ ਕਰ ਦਿੱਤੀ ਜਦ ਕਸ਼ਮੀਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਕ੍ਰਿਟਿਸਿਜ਼ਮ ਜਿਹੜਾ ਹੋਇਆ। ਇੰਡੀਅਨ ਓਰੀਜਨ ਦੀ ਹੀ ਜਿਹੜੀ ਹੈਗੀ ਆ ਪ੍ਰਮਿਲਾ ਜੈਪਾਲ, ਉਸ ਨੇ ਜਿਹੜਾ ਇੱਕ ਉੱਥੇ ਨੁਕਤਾ ਰੈਜ਼ੋਲੂਸ਼ਨ ਜਿਹੜਾ ਲਿਆਂਦਾ ਹੈ ਜਿਸ ਦੇ ਵਿੱਚ ਕਸ਼ਮੀਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਧੱਕਾ ਚੱਲ ਰਿਹਾ ਆ ਉਸ ਦੀ ਜਿਹੜੀ ਆ ਕਹਿ ਲਓ ਵੀ ਕ੍ਰਿਟਿਸਾਈਜ਼ ਕਰਨ ਦੇ ਲਈ ਜਿਹੜਾ ਰੈਜ਼ੋਲੂਸ਼ਨ ਲਿਆਂਦਾ ਹੈ, ਉਸ ਦੇ ਚੱਲਦਿਆਂ ਇਹਨਾਂ ਨੇ ਇੰਡੀਅਨ ਅਫੀਸ਼ੀਅਲਸ ਨੇ ਇਹ ਮੀਟਿੰਗ ਆਪਣੀ ਕੈਂਸਲ ਕਰ ਦਿੱਤੀ। ਕਹਿੰਦੇ ਜਦ ਇੰਡੀਅਨ ਅਫੀਸ਼ੀਅਲਸ ਨੂੰ ਪਤਾ ਲੱਗਾ ਵੀ ਜਿਹੜੀ ਪ੍ਰਮਿਲਾ ਜੈਪਾਲ ਵੀ ਜਿਹੜੀ ਇਸ ਮੀਟਿੰਗ ਦੇ ਵਿੱਚ ਹੋਣੀ ਆ, ਉਹਨਾਂ ਨੇ ਮੀਟਿੰਗ ਹੀ ਜਿਹੜੀ ਆ ਉੱਥੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਉੱਤੇ ਸਿਰਫ ਇੱਕੋ ਹੀ ਜਿਹੜੀ ਇਸ ਟਾਈਮ ਮੌਜੂਦਾ ਡੈਮੋਕ੍ਰੇਟ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਵਿੱਚੋਂ ਇੱਕ ਐਲਿਜ਼ਾਬੈਥ ਵਾਰਨ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਪ੍ਰਮਿਲਾ ਜੈਪਾਲ ਨੂੰ ਸਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਬਹੁਤ ਖਤਰਨਾਕ ਜਿਹੜਾ ਹੈਗਾ ਆ। ਅਮਰੀਕਾ ਅਤੇ ਇੰਡੀਆ ਦਾ ਜਿਹੜਾ ਪਾਰਟਨਰਸ਼ਿਪ ਆ, ਰਿਲੇਸ਼ਨ ਆ, ਉਹ ਇੰਪੋਰਟੈਂਟ ਹੈਗਾ ਆ, ਪਰ ਕਹਿੰਦੇ ਵੀ ਇਹ ਪਾਰਟਨਰਸ਼ਿਪ ਤੋਂ ਉੱਤੇ ਜਿਹੜੀ ਇਹ ਨਹੀਂ ਆ ਵੀ ਉਸ ਨੂੰ ਹੋਣ ਦੇ ਕਰਕੇ ਤੁਸੀਂ ਬਾਕੀ ਚੀਜ਼ਾਂ ਨੂੰ ਇੱਕ ਹਿਸਾਬ ਦੇ ਨਾਲ ਅੱਖੋਂ ਪਰੋਖਿਓਂ ਜਿਹੜਾ ਉਹ ਕਰ ਦਿਓ, ਜਿਸ 'ਚ ਹਿਊਮਨ ਰਾਈਟ, ਡੈਮੋਕ੍ਰੇਸੀ, ਰਿਲੀਜੀਅਸ ਪਲੂਰਲਿਜ਼ਮ ਜਿਹੜਾ ਉਹ ਆਉਂਦਾ ਹੈਗਾ ਆ। ਸੋ ਇਹ ਉਹਨਾਂ ਨੇ ਸਟੈਂਡ ਲਿਆ। ਇਸ ਤੋਂ ਪਹਿਲਾਂ ਬਰਨੀ ਸੈਂਡਰਸ ਨੇ ਵੀ ਕਸ਼ਮੀਰ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਆਵਾਜ਼ ਜਿਹੜੀ ਲਾਈ ਸੀਗੀ। 130 ਦਿਨ ਤੋਂ ਵੱਧ ਹੋ ਚੁੱਕੇ ਨੇ ਹਰਜੋਤ ਸਿੰਘ ਜੀ ਉੱਥੇ ਜਿੱਥੇ ਜਿਹੜੇ ਇੰਟਰਨੈਟ ਉੱਥੇ ਸ਼ਟ ਡਾਊਨ ਕੀਤਿਆਂ ਨੂੰ, ਜਦੋਂ ਤੋਂ ਜੰਮੂ ਕਸ਼ਮੀਰ ਦਾ ਜਿਹੜਾ ਉਹਨਾਂ ਨੇ ਆਟੋਨਮੀ ਦਾ 370 ਦਾ ਆਰਟੀਕਲ ਉੱਥੇ ਹਟਾਇਆ ਸੀ। ਅਤੇ ਕਹਿੰਦੇ ਇਸ ਟਾਈਮ ਇੰਡੀਆ ਜਿਹੜਾ ਉਹ ਨੰਬਰ 1 ਹੈਗਾ ਆ ਜਿੱਥੇ ਸਭ ਤੋਂ ਜ਼ਿਆਦਾ ਇੰਟਰਨੈਟ ਸ਼ਟ ਡਾਊਨ ਹੈਗੇ ਨੇ। ਆਪਣੇ ਆਪ ਨੂੰ ਉਹ ਡਿਜੀਟਲ ਇੰਡੀਆ ਜਿਹੜੇ ਖਵਾਉਣ ਵਾਲੇ ਅਤੇ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਖਵਾਉਣ ਵਾਲੇ ਲੋਕਾਂ ਦੀ ਆਵਾਜ਼ ਇੰਟਰਨੈਟ ਬੰਦ ਕਰਕੇ ਜਿਹੜੀ ਉਹਨਾਂ ਦੀ ਆਵਾਜ਼ ਬੰਦ ਕਰ ਰਹੇ ਨੇ। ਜੀ, ਦੂਸਰੇ ਪਾਸੇ ਜਿਹੜਾ ਇੰਟਰਨੈਟ ਦੇ ਉੱਤੇ ਜਿਹੜਾ ਖਾਸ ਕਰਕੇ ਫੇਸਬੁੱਕ ਦੇ ਉੱਤੇ ਜਿਹੜੇ ਖਾਸ ਜਿਹੜੇ ਰਾਈਟ ਵਿੰਗ ਹਿੰਦੂ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹਨਾਂ ਨੇ ਕਾਫੀ ਜਿਹੜਾ ਆ ਰੌਲਾ ਰੱਪਾ ਪਾਇਆ ਹੋਇਆ। ਜੇ ਕੋਈ ਵਿਰੋਧ ਦੇ ਵਿੱਚ ਮਾੜਾ ਜਿਹਾ ਵੀ ਪੁਆਇੰਟ ਆਉਂਦਾ ਆ ਵੀ ਮੁਸਲਮਾਨਾਂ ਨੂੰ ਕਿਉਂ ਨਹੀਂ ਸਿਟੀਜ਼ਨਸ਼ਿਪ ਦਿੱਤੀ ਜਾਂਦੀ, ਅਤੇ ਉਹਨਾਂ ਨੂੰ ਉਹ ਗਾਲਾਂ ਕੱਢਣ ਤੱਕ ਜਾਂਦੇ ਹੈਗੇ ਆ। ਸੋ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ, ਨਿਊਯਾਰਕ ਟਾਈਮਸ ਸੀ ਸ਼ਾਇਦ, ਉਹਦੇ ਵਿੱਚ ਇਹ ਲਿਖਿਆ ਵੀ ਵੈਸਟਰਨ ਕੰਟਰੀ ਜਿਹੜੀਆਂ ਮੈਜੋਰਟੀ ਕ੍ਰਿਸਚੀਅਨ ਕੰਟਰੀ ਆ,
ਉਹਨਾਂ ਨੇ ਇੰਡੀਆ ਦੇ ਲੋਕਾਂ ਨੂੰ ਨੋ ਮੈਟਰ ਜਿਹੜਾ ਮਰਜ਼ੀ ਤੁਹਾਡਾ ਧਰਮ ਹੋਵੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਆ। ਅਤੇ ਜਿਹੜੇ USA ਦੇ ਵਿੱਚ ਇੰਡੀਆ ਤੋਂ ਆ ਕੇ ਲੋਕ US ਦੇ ਸਿਟੀਜ਼ਨ ਬਣੇ ਹੋ ਆ, ਉਹ ਇੰਡੀਆ ਦੇ ਬਾਰੇ ਕਹਿ ਰਹੇ ਵੀ ਤੁਸੀਂ ਮੁਸਲਮਾਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ। ਸੋ ਇਹ ਇੱਕ ਜਿਹੜੀ ਆ ਬਹੁਤ ਖਤਰਨਾਕ ਜਿਹੜਾ ਪੁਆਇੰਟ ਹੈਗਾ ਆ ਵੀ ਤੁਸੀਂ ਆਪ ਕ੍ਰਿਸਚੀਅਨ ਮੁਲਕ ਦੇ ਵਿੱਚ ਆ ਕੇ ਸਿਟੀਜ਼ਨਸ਼ਿਪ ਲੈ ਲਈ ਆ, ਅਤੇ ਹੁਣ ਇੰਡੀਆ ਦੇ ਵਿੱਚ ਜਿਹੜੇ ਉਹ ਮੁਸਲਮਾਨਾਂ ਨਾਲ ਧੱਕਾ ਕਰਨਾ ਚਾਹੁੰਦੇ ਆ, ਤਾਂ ਤੁਸੀਂ ਉਸ ਹੱਕ ਦੇ ਵਿੱਚ ਬੋਲ ਰਹੇ ਆ। ਸੋ ਇਹ ਜਿਹੜਾ ਇੰਟਰਨੈੱਟ ਦੇ ਉੱਤੇ ਬਹੁਤ ਬਹਿਸ ਚੱਲ ਰਹੀ ਆ, ਕਈ ਜਿਹੜੇ ਦੋਸਤ ਵੀ ਹੈਗੇ ਆ ਉਹ ਆਪਸ ਦੇ ਵਿੱਚ ਜਿਹੜੇ ਲੜ ਰਹੇ ਹੈਗੇ ਆ ਵੀ ਦੇਖੋ ਜਿਹੜਾ ਇਹ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਇੰਡੀਆ ਦੇ ਵਿੱਚ, ਜਾਂ ਇੰਡੀਆ ਨੇ ਲੋਕਾਂ ਦੇ ਮਾਈਂਡ ਸੈੱਟ ਦੇ ਵਿੱਚ ਸੈਟਅਪ ਕਰ ਦਿੱਤਾ ਹੈ। ਜੀ, ਉਹ ਤਾਂ ਕਲੀਅਰ ਕਰਦੇ ਜਾਈਏ, ਅਮਰੀਕਾ ਜਿਹੜਾ ਕ੍ਰਿਸਚਨ ਮੁਲਕ ਨਹੀਂ ਹੈਗਾ। ਅਤੇ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ, ਕਹਿੰਦੇ NHTSA ਜਿਹੜੀ ਨੈਸ਼ਨਲ ਹਾਈਵੇ ਟਰਾਂਸਪੋਰਟ ਅਥਾਰਟੀ ਹੈਗੀ ਆ ਸੇਫਟੀ ਵਾਲੇ, ਉਹਨਾਂ ਨੇ ਮਰਸੀਡੀਜ਼ ਬੈਂਜ਼ ਨੂੰ $20 ਮਿਲੀਅਨ ਦਾ ਜਿਹੜਾ ਆ ਉਹ ਜੁਰਮਾਨਾ ਠੋਕਿਆ ਆ। ਉਹਨਾਂ ਦੇ ਉੱਤੇ ਇਹ NHTSA ਨੇ ਆਖਿਆ ਆ ਵੀ ਇਹ ਮਰਸੀਡੀਜ਼ ਬੈਂਜ਼ ਨੇ ਜਿਹੜੀਆਂ ਰੀਕਾਲਸ ਉਹਨਾਂ ਨੂੰ ਦਿੱਤੀਆਂ ਗਈਆਂ ਸੀ, ਉਹ ਚੰਗੀ ਤਰੀਕੇ ਦੇ ਨਾਲ ਉਹਨਾਂ ਨੇ ਨਹੀਂ ਸੈਟਲ ਕੀਤੀਆਂ। ਸੋ ਇਹ 2 ਦਿਨ ਪਹਿਲਾਂ ਹੀ ਜਿਹੜੀ ਇੱਕ ਸੈਟਲਮੈਂਟ ਜਿਹੜੀ ਹੋਈ ਹੈ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਦੁਆਰਾ, ਅਤੇ ਉਹਨਾਂ ਨੂੰ $20 ਮਿਲੀਅਨ ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਗਿਆ ਆ। NHTSA ਲਗਾਤਾਰ ਬਹੁਤ ਸਾਰੀਆਂ ਜਿੰਨੀਆਂ ਵੀ ਬ੍ਰਾਂਡ ਦੀਆਂ ਗੱਡੀਆਂ ਆ ਉਹਨਾਂ ਨੂੰ ਟੈਸਟ ਕਰਦੇ ਰਹਿੰਦੇ ਆ, ਚੈੱਕ ਕਰਦੇ ਰਹਿੰਦੇ ਆ ਵੀ ਕੀ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ, ਕਿਸੇ ਕਰਕੇ ਕਿਸੇ ਜਾਨ ਦਾ ਖਤਰਾ ਤਾਂ ਨਹੀਂ। ਤਾਂ ਹੀ ਅਕਸਰ ਆਪਾਂ ਜਿਹੜੀਆਂ ਖਬਰਾਂ ਸੁਣਦੇ ਰਹਿੰਦੇ ਆ ਵੀ ਇੰਨੇ ਮਿਲੀਅਨ ਗੱਡੀਆਂ ਨੂੰ ਰੀਕਾਲ ਆ ਗਿਆ। ਕਈ ਜਿਹੜੀਆਂ ਗੱਡੀਆਂ ਤੁਹਾਡੇ ਕੋਲ ਵੀ ਆ ਉਹਨਾਂ ਦੇ ਵਿੱਚੋਂ ਵੀ ਕਈਆਂ ਨੂੰ ਰੀਕਾਲ ਆਇਆ ਹੁੰਦਾ ਆ। ਅਤੇ ਰੀਕਾਲ ਇੱਕ ਇਹ ਵੀ ਹੁੰਦੀਆਂ ਵੀ ਕਈ ਬਹੁਤ ਜ਼ਿਆਦੀਆਂ ਅਹਿਮ ਰੀਕਾਲ ਹੁੰਦੀਆਂ ਆ, ਜੇ ਉਹ ਨਾ ਕਰਵਾਓ ਤਾਂ ਫਿਰ ਤੁਹਾਡੀ ਰਜਿਸਟ੍ਰੇਸ਼ਨ ਵੀ ਜਿਹੜੀ ਉਹ ਨਹੀਂ ਹੁੰਦੀ। ਸੋ ਇਹ ਜਿਹੜੀਆਂ ਜ਼ਰੂਰ ਆਪਣੀਆਂ ਜਿਹੜੇ ਗੱਡੀਆਂ ਦੇ ਮਾਲਕ ਹੈਗੇ ਉਹ ਵੀ ਉਸ ਚੀਜ਼ ਦੇ ਉੱਤੇ ਜਿਹੜਾ ਵਿਸ਼ੇਸ਼ ਜਿਹੜਾ ਧਿਆਨ ਜਿਹੜਾ ਉਹ ਰੱਖਣ। ਸੋ ਤਕਰੀਬਨ 1.5 ਮਿਲੀਅਨ ਜਿਹੜੀਆਂ ਕਾਰਾਂ ਦੀ ਰੀਕਾਲ ਜਿਹੜੀ 2016-2018 ਦੇ ਦਰਮਿਆਨ ਜਿਹੜੀਆਂ ਬਣੀਆਂ ਸੀ ਇਸ ਇਨਵੈਸਟੀਗੇਸ਼ਨ ਦੇ ਵਿੱਚ, ਉਹਨਾਂ ਨੂੰ ਇਹਨਾਂ ਨੇ ਸਹੀ ਤਰੀਕੇ ਦੇ ਨਾਲ ਨਾ ਹੈਂਡਲ ਕਰਨ ਕਰਕੇ $20 ਮਿਲੀਅਨ ਦਾ ਜੁਰਮਾਨਾ ਪਾਇਆ ਗਿਆ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਟੈਕਸਸ ਤੋਂ ਆ ਰਹੀ ਆ। ਕੱਲ੍ਹ ਦੱਸਿਆ ਸੀ ਵੀ ਟੈਕਸਸ ਦੇ ਵਿੱਚ ਇੱਕ ਮੌਮ ਜਿਹੜੀ ਆ ਜਿਸ ਦਾ ਨਾਮ ਹੈਡੀ ਬਰੋਸਰਡ ਦੱਸਿਆ ਗਿਆ ਸੀ, ਅਤੇ ਉਹਦਾ ਇੱਕ ਨਿਊ ਬੋਰਨ ਬੇਬੀ ਉਹ ਮਿਸਿੰਗ ਸੀਗੇ। ਅੱਜ ਪਤਾ ਚੱਲਿਆ ਵੀ ਇਸ ਲੇਡੀ ਨੂੰ ਦੀ ਜਿਹੜੀ ਆ ਉਹ ਡੈਥ ਹੋ ਗਈ। ਉਹਦੀ ਬੋਡੀ ਜਿਹੜੀ ਆ ਇੱਕ ਹੂਸਟਨ ਦੇ ਜਿਹੜਾ ਘਰ ਆ ਉਹਦੇ ਵਿੱਚੋਂ ਲੱਭੀ ਹੈਗੀ ਆ, ਅਤੇ ਪਰ ਜਿਹੜਾ ਇਨਫੈਂਟ ਹੈਗਾ ਜਿਹੜਾ ਬੱਚਾ ਆ ਉਹ ਬਿਲਕੁਲ ਠੀਕ ਠਾਕ ਆ, ਅਤੇ ਉਹ ਉਸ ਨੂੰ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਨੇ ਜਿਹੜਾ ਰੱਖਿਆ ਹੋਇਆ ਇੱਕ ਹੌਸਪੀਟਲ ਦੇ ਵਿੱਚ। ਜੀ, ਇੱਕ ਜਿਹੜਾ ਵੀਗਨ ਕਪਲ ਆ ਉਸ ਨੂੰ ਜਿਹੜਾ ਫਲੋਰੀਡਾ ਤੋਂ ਸੀਗਾ ਉਹਨਾਂ ਦੇ ਉੱਤੇ ਜਿਹੜਾ ਆਪਣੇ 1.5 ਸਾਲ ਦਾ ਜਿਹੜਾ ਬੱਚਾ ਹੈ, 18 ਮਹੀਨੇ ਦਾ ਜਿਹੜਾ ਬੱਚਾ ਹੈ, ਉਸ ਦੇ ਫਰਸਟ ਡਿਗਰੀ ਮਰਡਰ ਚਾਰਜਸ ਜਿਹੜੇ ਆ ਉਹ ਲਾਏ ਗਏ ਆ। ਉਹਨਾਂ ਨੇ ਆਪਣੇ ਜਿਹੜੇ ਬੱਚੇ ਨੂੰ ਵੀਗਨ ਜਿਹੜਾ ਵੀਗਨਿਜ਼ਮ ਜਿਹੜਾ ਆ ਜੰਮਦੇ ਇੱਕ ਹਿਸਾਬ ਦੇ ਨਾਲ ਸ਼ੁਰੂ ਕਰ ਦਿੱਤਾ। ਸਿਰਫ ਅਤੇ ਸਿਰਫ ਕਹਿੰਦੇ ਉਸ ਨੂੰ ਉਹ ਫਰੂਟ ਅਤੇ ਵੈਜੀਟੇਬਲ ਦੀ ਡਾਈਟ ਜਿਹੜੀ ਉਹ ਦੇ ਰਹੇ ਸੀਗੇ, ਜਿਸ ਕਰਕੇ ਉਹ ਜਿਹੜਾ ਟੌਡਲਰ ਆ ਉਸ ਦੀ ਮਾਲ ਨਿਊਟ੍ਰੀਸ਼ਨ ਦੇ ਕਰਕੇ ਉਸ ਨੂੰ ਪੂਰੇ ਤੱਤ ਜਿਹੜੇ ਉਹ ਨਾ ਮਿਲਣ ਦੇ ਕਰਕੇ ਉਸ ਦੀ ਮੌਤ ਜਿਹੜੀ ਉਹ ਹੋ ਗਈ। ਹੁਣ ਰਾਇਨ ਪੈਟਰਿਕ ਓਲੈਰੀ 30 ਸਾਲ, ਸ਼ੀਲਾ ਓਲੈਰੀ 35 ਸਾਲ, ਇਹਨਾਂ ਦੇ ਉੱਤੇ ਜਿਹੜੇ ਹੁਣ ਫਸਟ ਡਿਗਰੀ ਮਰਡਰ ਚਾਰਜਸ ਜਿਹੜੇ ਉਹ ਲਾਏ ਗਏ ਨੇ। ਐਗਰੀਵੇਟਿਡ ਚਾਈਲਡ ਅਬਿਊਜ਼, ਐਗਰੀਵੇਟਿਡ ਮੈਨ ਸਲਾਟਰ, ਚਾਈਲਡ ਅਬਿਊਜ਼ ਅਤੇ 2 ਕਾਊਂਟਸ ਆਫ ਚਾਈਲਡ ਨਿਗਲੈਕਟ ਜਿਹੜੇ ਆ ਉੱਥੋਂ ਦੀ ਲੀ ਕਾਊਂਟੀ ਫਲੋਰੀਡਾ ਦੀ ਉਹਨਾਂ ਦੀ ਗ੍ਰੈਂਡ ਜੂਰੀ ਨੇ ਜਿਹੜੇ ਉਹ ਹੁਣ ਲਾਏ ਹੈਗੇ ਨੇ ਆ। ਜਿਹੜੇ ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਉਸ ਬੱਚੇ ਦੀ ਮੌਤ ਹੋਈ ਉਸ ਦਾ ਭਾਰ ਸਿਰਫ 17 ਪਾਊਂਡ ਜਿਹੜਾ ਉਹ ਸੀਗਾ, 8 ਕਿਲੋ ਜਿਹੜਾ ਉਹ ਭਾਰ ਸੀਗਾ, ਅਤੇ 1.5 ਸਾਲ ਦੇਖੋ ਉਸ ਦੀ ਉਮਰ ਸੀਗੀ। ਉਸਨਾਂ ਦੇ ਬੱਚੇ ਦਾ ਨਾਮ ਜਿਹੜਾ ਆ ਉਸ ਨੂੰ ਜਿਹੜਾ ਉਹ ਨਹੀਂ ਜਿਹੜਾ ਉਹ ਦੱਸਿਆ ਜਾ ਰਿਹਾ, ਅਤੇ ਕਹਿੰਦੇ ਜਿਹੜਾ ਭਾਰ ਸੀਗਾ 7 ਮਹੀਨੇ ਦੇ ਬੱਚੇ ਦਾ ਭਾਰ ਇੰਨਾ ਜਿਹੜਾ ਉਹ ਹੁੰਦਾ ਆ। ਜਿਹੜਾ ਇਹਨਾਂ ਨੇ ਇੰਨੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਨਹੀਂ। ਵੀਗਨ ਦੇ ਵਿੱਚ ਇਹ ਵੀ ਹੁੰਦਾ ਨਾ, ਦੁੱਧ ਵੀ ਜਿਹੜਾ ਆ ਉਹ ਡੇਅਰੀ ਪ੍ਰੋਡਕਟ ਵੀ ਜਿਹੜੇ ਉਹ ਨਹੀਂ ਦਿੱਤੇ ਜਾਂਦੇ, ਅਤੇ ਸਭ ਨੂੰ ਪਤਾ ਵੀ ਬੱਚੇ ਦੀ ਸ਼ੁਰੂਆਤੀ ਦੌਰ ਦੇ ਵਿੱਚ ਦੁੱਧ ਕਿੰਨਾ ਅਹਿਮ ਜਿਹੜਾ ਰੋਲ ਅਦਾ ਕਰਦਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਹੈਰਿਸ ਕਾਊਂਟੀ ਤੋਂ ਆ ਰਹੀ ਹੈ। ਹੈਰਿਸ ਕਾਊਂਟੀ ਦਾ ਜਿਹੜਾ ਸ਼ੈਰਿਫ ਆ ਉਸ ਨੂੰ ਜਿਹੜਾ ਆ ਐਕਿਊਜ਼ ਕੀਤਾ ਗਿਆ ਹੈਗਾ 11 ਤੋਂ ਵੱਧ ਜਿਹੜੇ ਉਹਦੇ ਅੰਡਰ ਇੰਪਲਾਈ ਰਹਿ ਚੁੱਕੇ ਆ ਵੀ ਉਹਨਾਂ ਨੂੰ ਰੋਂਗਫੁਲੀ ਜਿਹੜਾ ਆ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਸੀ, ਅਤੇ ਜਾਂ ਉਹਨਾਂ ਨੂੰ ਜਿਹੜਾ ਡਿਮੋਟ ਕੀਤਾ ਗਿਆ ਸੀ। ਇਹਦੇ ਸੰਬੰਧ ਦੇ ਵਿੱਚ ਇਹ ਦੱਸਿਆ ਗਿਆ ਕਹਿੰਦੇ ਵੀ ਜਿਹੜੇ ਪੁਲਿਸ ਵਾਲੇ ਆ ਆਪਣੀ ਲਾਈਫ ਨੂੰ ਖਤਰੇ 'ਚ ਪਾਉਂਦੇ ਹੈਗੇ ਆ, ਅਤੇ ਪਰ ਜਿਹੜਾ ਉੱਥੇ ਦਾ ਇਹ ਹੈਰਿਸ ਕਾਊਂਟੀ ਦਾ ਪ੍ਰੀਸੈਂਟ ਜਿਹੜਾ ਹੈਗਾ ਆ
ਉਸ ਨੇ ਆਪਣੇ ਹੀ ਨਾਲ ਦੇ ਜਿਹੜੇ EMPLOYEE ਆ ਜਿਹੜੇ ਉਹਦੇ ਅੰਡਰ ਕੰਮ ਕਰਦੇ ਸੀ ਉਹਨਾਂ ਨੂੰ ਹਰਾਸ ਕੀਤਾ, ਡਿਮੋਟ ਕੀਤਾ, ਕਈਆਂ ਨੂੰ ਜਿਹੜਾ ਆ ਟਰਮੀਨੇਟ ਕੀਤਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਹੈਰੀ ਡਨ ਦਾ ਇੱਕ ਕ੍ਰੈਸ਼ ਹੋਇਆ ਸੀ ਜਿਸ ਦੇ ਵਿੱਚ US ਡਿਪਲੋਮੈਟ ਦੀ ਜਿਹੜੀ ਵਾਈਫ ਆ, ਜਿਸ ਦੇ ਕੋਲ ਡਿਪਲੋਮੈਟ ਇਮਿਊਨਿਟੀ ਸੀਗੀ, ਉਸ ਦੇ ਦੁਆਰਾ ਐਕਸੀਡੈਂਟ ਹੋਇਆ ਸੀ, ਜਿਸ ਕਰਕੇ ਮੋਟਰਸਾਈਕਲਿਸਟ ਹੈਰੀ ਡਨ ਜਿਹੜਾ ਆ ਉਹ ਮਾਰਿਆ ਗਿਆ ਸੀਗਾ। ਇਸ ਮਾਮਲੇ ਦੇ ਵਿੱਚ 19 ਸਾਲਾਂ ਜਿਹੜਾ ਇਹ ਡਨ ਮਾਰਿਆ ਗਿਆ, ਅਤੇ ਹੁਣ ਉਸ ਕੇਸ ਦੇ ਵਿੱਚ ਕਹਿੰਦੇ ਆ ਵੀ ਉਸ ਔਰਤ ਨੂੰ ਚਾਰਜ ਜਿਹੜਾ ਉਹ ਕੀਤਾ ਗਿਆ ਹੈ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਉਹਨਾਂ ਨੇ ਕਿਹਾ ਵੀ ਆਲਰੇਡੀ ਉਹਨਾਂ ਨੇ ਹਵਾਲਗਰੀ ਦਾ ਪ੍ਰੋਸੈਸ ਜਿਹੜਾ ਆ ਉਹ ਹੋਮ ਆਫਿਸ ਦੇ ਨਾਲ ਉੱਥੇ UK ਦੇ ਵਿੱਚ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। US ਦੀ ਇਹ ਜਿਹੜੀ ਅਫੀਸ਼ੀਅਲ ਜਿਹੜੀ ਆ ਉਸ ਉਹਨਾਂ ਨੇ US ਅਫੀਸ਼ੀਅਲ ਨੇ ਕਿਹਾ ਵੀ ਅਸੀਂ ਇਸ ਜਿਹੜੀ ਡਿਵੈਲਪਮੈਂਟ ਹੋਈ ਆ ਉਸ ਤੋਂ ਬਹੁਤੇ ਜਿਹੜੇ ਖੁਸ਼ ਨਹੀਂ ਹੈਗੇ। ਉਹ ਨਾਲ ਹੀ ਦੱਸਿਆ ਵੀ ਜਿਹੜੀ ਸਕਾਲਰਸ ਨਾਂ ਦੀ ਜਿਹੜੀ ਇਹ ਔਰਤ ਆ ਜਿਸ ਨੇ ਹਾਦਸਾ ਕੀਤਾ ਸੀ, ਹੋਇਆ ਸੀ, ਸੜਕ ਹਾਦਸਾ ਹੋਇਆ ਸੀ ਉਸ ਦੇ ਦੁਆਰਾ, ਉਹ ਕਹਿੰਦੀ ਹੈ ਵੀ ਹੁਣ ਉਹ ਮੁੜ ਕੇ ਦੁਬਾਰਾ UK ਦੇ ਵਿੱਚ ਉਹ ਨਹੀਂ ਜਾਵੇਗੀ। ਸੋ ਦੇਖਦੇ ਹਾਂ ਵੀ ਕੀ ਹਵਾਲਗਰੀ ਦੀ ਪੁਸ਼ਟੀ ਜਿਹੜੀ ਆ ਉਹ ਹੁੰਦੀ ਆ ਕਿ UK ਨੂੰ ਜਿਹੜਾ ਆ ਇਸ ਬੀਬੀ ਨੂੰ ਘੱਲਿਆ ਜਾਵੇਗਾ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਆ ਬ੍ਰਿਟੇਨ ਤੋਂ ਆ ਰਹੀ ਆ। ਬ੍ਰਿਟੇਨ ਦੇ ਵਿੱਚ ਜਿਸ ਤਰ੍ਹਾਂ ਨਵੇਂ ਚੁਣੇ ਹੋਏ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਕਾਫੀ ਲੰਮੇ ਸਮੇਂ ਤੋਂ ਉਹ ਆਪਣੀ ਇੱਕ ਤਰ੍ਹਾਂ ਨਾਲ ਆਸ ਲਾਈ ਬੈਠੇ ਸੀ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਬ੍ਰੈਕਸਿਟ ਕੀਤਾ ਜਾਵੇ, ਅਤੇ UK ਦੀ ਪਾਰਲੀਮੈਂਟ ਨੇ ਫਾਈਨਲੀ ਜਿਹੜਾ ਆ ਪ੍ਰਾਈਮ ਮਿਨਿਸਟਰ ਦਾ ਜਿਹੜਾ ਬ੍ਰੈਕਸਿਟ ਡੀਲ ਆ ਉਸ ਨੂੰ ਜਿਹੜਾ ਉਸ ਨੂੰ ਪਾਸ ਕਰ ਦਿੱਤਾ ਹੈਗਾ। 3 ਸਾਲਾਂ ਤੋਂ ਲਗਾਤਾਰ ਇਹ ਪੋਲੀਟੀਕਲ ਕਹਿੰਦੇ ਲੜਾਈ ਚੱਲ ਰਹੀ ਸੀ ਵੀ ਕਿਸ ਤਰ੍ਹਾਂ ਜਿਹੜਾ ਯੂਰਪੀਅਨ ਯੂਨੀਅਨ ਤੋਂ ਨਿਕਲਣਾ ਹੈਗਾ ਅਗਲੇ ਮਹੀਨੇ ਜਨਵਰੀ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਜਿਹੜੀ ਪੂਰੀ ਡਿਟੇਲ ਆਊਗੀ, ਅਤੇ ਕਹਿੰਦੇ ਵੀ ਹੋ ਸਕਦਾ ਜਨਵਰੀ 31 ਨੂੰ ਜਿਹੜਾ UK ਆ ਉਹ ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲ ਜਾਵੇ। ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਵੀ ਇਹ ਪਹਿਲੀ ਵਾਰੀ ਹੋਇਆ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ US ਦੀ ਇਕੋਨਮੀ ਇੰਨੀ ਜਿਹੜੀ ਆ ਕਹਿੰਦੇ ਵੀ ਗੁੱਡ ਜਿਹੜੀ ਉਹ ਚੱਲ ਰਹੀ ਸੀ ਵੀ ਇੱਕ ਡੈਕੇਡ ਦੇ ਵਿੱਚ ਕੋਈ ਵੀ ਰਿਸੈਸ਼ਨ ਜਿਹੜਾ ਉਹ ਨਹੀਂ ਆਇਆ ਹੈਗਾ। ਸਭ ਨੂੰ ਯਾਦ ਹੋਣਾ 2007-2008 ਦੇ ਵਿੱਚ ਲਾਸਟ ਟਾਈਮ ਜਿਹੜਾ ਉਹ ਰਿਸੈਸ਼ਨ ਆਇਆ ਸੀਗਾ, ਅਤੇ ਇਸ ਟਾਈਮ 2019 ਅਤੇ 10 ਕੁ ਦਿਨ ਹੀ ਜਿਹੜੇ ਆ ਉਹ ਰਹਿ ਗਏ ਨੇ, ਅਤੇ ਅਗਲਾ ਜਿਹੜਾ ਨਵਾਂ ਦਹਾਕਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ, ਅਤੇ ਉਸ ਦੇ ਦਰਮਿਆਨ ਪਿਛਲੇ ਰਿਸੈਸ਼ਨ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਰਿਸੈਸ਼ਨ ਉਹ ਨਹੀਂ ਆਇਆ। ਜ਼ਿਆਦਾਤਰ ਜਿੰਨੇ ਵੀ ਆਰਥਿਕ ਮਾਹਰ ਨੇ ਉਹ ਕਹਿੰਦੇ ਨੇ ਵੀ 10 ਸਾਲਾਂ ਦੇ ਵਿੱਚ ਜਿਹੜੀ ਇਕੋਨਮੀ ਆ ਉਹ ਇੱਕ ਵਾਰੀ ਥੱਲਿਓਂ ਜਾ ਕੇ ਉੱਤੇ ਆ ਕੇ ਮੁੜ ਦੁਬਾਰਾ ਜਿਹੜੀ ਰਿਸੈਸ਼ਨ ਵੱਲ ਨੂੰ ਜਿਹੜੀ ਉਹ ਆ ਜਾਂਦੀ ਹੁੰਦੀ ਆ। ਸੋ ਕਹਿੰਦੇ ਵੀ US ਦੀ ਇਕੋਨਮੀ ਦੇ ਵਿੱਚ ਲਗਾਤਾਰ 126ਵੇਂ ਮਹੀਨੇ ਦੇ ਵਿੱਚ ਜਿਹੜੀ ਆ ਕੰਟਰੀ ਦੇ ਇਤਿਹਾਸ ਦੇ ਵਿੱਚ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਨੇ ਜਿਹੜਾ ਉਹ ਦੱਸਿਆ ਆ ਵੀ ਇਕੋਨਮੀ ਜਿਹੜੀ ਉਹ ਐਕਸਪੈਂਡ ਹੀ ਜਿਹੜੀ ਹੋਈ ਆ ਉਹ ਵਾਧੇ ਦੇ ਵੱਲ ਨੂੰ ਹੀ ਉਹ ਚੱਲੀ ਹੈਗੀ ਆ। ਜੀ, ਸੋ ਬਿਲਕੁਲ ਇਹਦੇ ਨਾਲ ਹੀ ਸਾਡਾ ਜਿਹੜਾ ਸਮਾਂ ਵੀ ਸਮਾਪਤ ਆ। ਸੋ ਤੋਂ ਇੱਕ ਵਾਰੀ ਫੇਰ ਜਿਹੜਾ ਸ਼ਨੀਚਰਵਾਰ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਉਹ ਸਪੈਸ਼ਲ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ, ਸੋ ਮਿਸ ਨਾ ਕਰਿਓ, ਅਤੇ ਆਪਾਂ ਫਿਰ ਇਜਾਜ਼ਤ ਲੈਂਦੇ ਹਾਂ। ਬਿਲਕੁਲ, ਜਾਣ ਤੋਂ ਪਹਿਲਾਂ ਇੱਕ ਜਿਹੜਾ ਹੋਰ ਦੱਸਦੇ ਜਾਈਏ ਵੀ ਰਾਸ਼ਟਰਪਤੀ ਟਰੰਪ ਅਕਸਰ ਜਿਹੜੇ ਕੋਲ ਵਾਲੇ, ਸਟੀਲ ਵਾਲੇ, ਉਹਨਾਂ ਸਾਰਿਆਂ ਦੇ ਹੱਕ ਦੇ ਵਿੱਚ ਗੱਲ ਤਾਂ ਕਰਦੇ ਰਹਿੰਦੇ ਆ, ਪਰ ਉਹਨਾਂ ਕੰਪਨੀਆਂ ਨੂੰ ਵੱਡੇ ਵੱਡੇ ਟੈਕਸ ਕੱਟ ਵੀ ਜਿਹੜੇ ਉਹ ਮਿਲੇ ਆ, ਪਰ ਉਸ ਦੇ ਬਾਵਜੂਦ ਬਹੁਤ ਸਾਰੀਆਂ ਕੰਪਨੀਆਂ ਆ ਉਹ ਬੰਦ ਹੋ ਰਹੀਆਂ ਆ। US ਸਟੀਲ ਕਹਿੰਦੇ ਆਪਣੀ ਡਿਟਰੋਇਟ ਦੇ ਵਿੱਚ ਆਪਣੀ ਮਿੱਲ ਆ ਉਹ ਬੰਦ ਕਰਨ ਜਾ ਰਹੀ ਆ, ਜਿਸ ਦੇ ਵਿੱਚ 1500 ਦੇ ਤਕਰੀਬਨ ਵੱਧ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਲੇ ਆਫ ਜਿਹੜਾ ਉਹ ਕੀਤਾ ਜਾਵੇਗਾ। CEO ਡੇਵਿਡ ਬਰੂਅਟ ਨੇ ਇਹ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ, ਅਤੇ ਹੁਣ ਕਹਿੰਦੇ ਆ ਵੀ ਉੱਥੇ ਡਿਟਰੋਇਟ ਤੋਂ ਚੱਕ ਕੇ ਜਿਹੜਾ ਪਲਾਂਟ ਆ ਉਹ ਇੰਡੀਆਨਾ ਦੇ ਵਿੱਚ ਸ਼ਾਇਦ ਜਿਹੜੇ ਉਹ ਲੈ ਕੇ ਜਾ ਰਹੇ ਆ, ਜਿੱਥੇ ਕਹਿੰਦੇ ਉਹਨਾਂ ਨੇ ਰੀਸੈਂਟਲੀ $750 ਮਿਲੀਅਨ ਦੀ ਇਨਵੈਸਟਮੈਂਟ ਉਹ ਕੀਤੀ ਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ 200 ਜਿਹੜੇ ਵਰਕਰ ਆ ਉਹਨਾਂ ਨੂੰ ਲੇ ਆਫ ਕੀਤਾ ਸੀਗਾ। ਜੀ, ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।